ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ ਟੀਵੀ, roku, ਸ਼ਾਵਾ ਟੀਵੀ, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਅਸੀਂ ਪਹਿਲਾਂ ਵੀ ਇਸ ਸ਼ੋਅ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ 10 ਨਵੰਬਰ 2015 ਨੂੰ ਸਰਬੱਤ ਖਾਲਸਾ ਅੰਮ੍ਰਿਤਸਰ ਦੇ ਚੱਬੇ ਦੇ ਮੁਕਾਮ ਤੇ ਹੋਇਆ ਸੀ, ਤਾਂ ਉਦੋਂ ਜਿਨ੍ਹਾਂ ਸਿੱਖਾਂ ਨੇ ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚੋਂ, ਬਾਹਰਲੇ ਮੁਲਕਾਂ ਦੇ ਵਿੱਚੋਂ ਉੱਥੇ ਸ਼ਮੂਲੀਅਤ ਕੀਤੀ ਸੀ, ਉਹਨਾਂ ਦੇ ਉੱਪਰ ਦੇਸ਼ ਧਰੋਹ ਦੇ ਸੈਡੀਸ਼ਨ ਦੇ ਜਿਹੜੇ ਚਾਰਜਸ ਨੇ ਉਹ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਫਾਈਲ ਕੀਤੇ ਗਏ ਸੀ। ਤਾਂ ਅਮਰੀਕਾ ਦੇ ਜਿਹੜੇ ਰੈਜ਼ੀਡੈਂਟ ਸੀਗੇ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਉੱਘੇ ਆਗੂ ਭਾਈ ਰੇਸ਼ਮ ਸਿੰਘ, ਜਦੋਂ 2016 ਦੇ ਵਿੱਚ ਨਵੰਬਰ ਦੇ ਵਿੱਚ ਸਰਬੱਤ ਖਾਲਸਾ ਅਗਲੇ ਸਾਲ ਹੋਇਆ, ਤਾਂ ਜਦੋਂ ਉਹ ਉੱਥੇ ਗਏ ਨੇ, ਉਹਨਾਂ ਨੂੰ ਦਿੱਲੀ ਦੇ ਏਅਰਪੋਰਟ ਤੋਂ ਹੀ ਅਰੈਸਟ ਕਰਕੇ ਅੱਗੇ ਜਿਹੜੇ ਉਹਦੇ ਉਸੇ ਚਾਰਜਸ ਦੇ ਅਧੀਨ, ਦੇਸ਼ ਧਰੋਹ ਦੇ ਚਾਰਜਸ ਦੇ ਅਧੀਨ ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਪ੍ਰੋਸੀਡਿੰਗ ਸੀਗੀਆਂ ਅਦਾਲਤ ਦੇ ਵਿੱਚ ਉਹ ਸ਼ੁਰੂ ਹੋਈਆਂ। ਉਹਨਾਂ ਦਾ ਜਿਹੜਾ ਪਾਸਪੋਰਟ ਸੀ ਉਹ ਜ਼ਬਤ ਕੀਤਾ ਹੋਇਆ ਸੀ। ਹੁਣ ਉਹ ਜਿਹੜਾ ਪਾਸਪੋਰਟ ਹੈ ਰਿਲੀਜ਼ ਹੋਇਆ ਤੇ ਉਹ ਵਾਪਸ ਤਕਰੀਬਨ 10 ਮਹੀਨੇ ਦੇ ਸਮੇਂ ਤੋਂ ਬਾਅਦ ਉੱਥੇ ਜਦੋਜਹਿਦ ਕਰਦਿਆਂ ਇੱਥੇ ਅਮਰੀਕਾ ਦੇ ਵਿੱਚ ਵਾਪਸ ਕੈਲੀਫੋਰਨੀਆ ਆਪਣੇ ਘਰ ਬੇਕਰਸਫੀਲਡ ਦੇ ਵਿੱਚ ਵਾਪਸ ਪਹੁੰਚੇ ਨੇ। ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈਗੀ ਹੈ, ਅਸੀਂ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਾਂਗੇ ਕਿ ਪਿਛਲਾ ਜਿਹੜਾ 10 ਮਹੀਨਿਆਂ ਦਾ ਸਮਾਂ ਉਹ ਉਹਨਾਂ ਨੇ ਐਕਸਪੀਰੀਅੰਸ ਕੀਤਾ, ਆਪਣੇ ਪਿੰਡੇ ਤੇ ਹੰਢਾਇਆ, ਕਿਵੇਂ ਦਾ ਐਕਸਪੀਰੀਅੰਸ ਉਹਨਾਂ ਦਾ ਉੱਥੋਂ ਦੀ ਇੰਡੀਅਨ ਜੁਡੀਸ਼ਰੀ ਦੇ ਨਾਲ ਰਿਹਾ ਤੇ ਓਵਰਆਲ ਜਦੋਂ ਉਹ ਇਹ ਸਾਰੇ ਇੱਥੇ ਵਾਪਸ ਪਹੁੰਚ ਕੇ ਵਾਪਸ ਦੇਖਦੇ ਨੇ ਆਪਣੇ ਸਾਰੇ ਸਮੇਂ ਨੂੰ, ਉਹ ਕਿਵੇਂ ਦੇਖਦੇ ਨੇ ਤੇ ਕੀ ਸਮਝਦੇ ਨੇ, ਇਹ ਸਾਰੇ ਪਾਰਟ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਕਰਾਂਗੇ। ਭਾਈ ਰੇਸ਼ਮ ਸਿੰਘ ਸਾਡੇ ਨਾਲ ਬੇਕਰਸਫੀਲਡ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਅਮਰਵੀਰ ਸਿੰਘ ਜੀ, ਤੁਹਾਨੂੰ, ਤੁਹਾਡੀ TV 84 ਦੀ ਸਾਰੀ ਟੀਮ ਨੂੰ ਤੇ ਸਮੂਹ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇੱਕ ਵਾਰ ਫੇਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਅਮਰੀਕਾ ਦੀ ਧਰਤੀ ਤੇ ਤੁਸੀਂ 10 ਮਹੀਨੇ ਬਾਅਦ ਜਿਹੜਾ ਦੇਸ਼ ਧਰੋਹ ਦਾ ਕੇਸ ਉੱਥੇ ਤੁਹਾਡੇ ਤੇ ਪਾਇਆ ਗਿਆ ਸੀ, ਉਸ ਦੇ ਅਧੀਨ ਤੁਸੀਂ ਜਿਹੜੀ ਜਦੋਜਹਿਦ ਕਰਕੇ ਆਪਣਾ ਪਾਸਪੋਰਟ ਵਾਪਸ ਹਾਸਲ ਕਰਕੇ ਇੱਥੇ ਦੁਬਾਰਾ ਆਪਣੇ ਪਰਿਵਾਰ ਦੇ ਨਾਲ ਤੁਹਾਡਾ ਮੇਲ ਹੋਇਆ। ਤੁਹਾਡਾ ਸਵਾਗਤ ਕਰਦੇ ਹਾਂ ਅਮਰੀਕਾ ਦੀ ਧਰਤੀ ਤੇ TV 84 ਦੇ ਪਲੇਟਫਾਰਮ ਤੋਂ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਇਹਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਦੇਸ਼ ਧਰੋਹ ਦੇ ਕੇਸ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਨਾਲ ਹੋਰ ਵੀ ਬਹੁਤ ਸਾਰੇ ਚਾਰਜਸ ਜਿਹੜੇ ਉਹ ਲਗਾਏ ਗਏ ਸੀਗੇ। ਜੀ ਬਿਲਕੁਲ ਭਾਈ ਸਾਹਿਬ, ਮੈਂ ਤੁਹਾਡੇ ਕੋਲੋਂ ਇਹਦੀਆਂ ਜਿਹੜੀਆਂ ਡਿਟੇਲਸ ਨੇ ਉਹ ਵੀ ਜਾਣਨਾ ਚਾਹੂੰਗਾ ਕਿ ਜਦੋਂ ਤੁਸੀਂ ਦਿੱਲੀ ਉੱਥੇ ਪਹੁੰਚੇ ਹੋ, ਉਹ ਤੋਂ ਬਾਅਦ ਤੱਕ ਦਾ ਜਿਹੜਾ ਹੁਣ ਤੱਕ ਦਾ ਸਮਾਂ ਹੈਗਾ 10 ਮਹੀਨਿਆਂ ਦਾ, ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਕੀ ਤੁਹਾਡਾ ਉੱਥੇ ਐਕਸਪੀਰੀਅੰਸ ਰਿਹਾ ਇਸ ਸਾਰੇ ਟਾਈਮ ਦੇ ਦੌਰਾਨ? ਹਾਂ ਜ਼ਰੂਰ ਜੀ। ਉਹਦੇ ਚ ਇੱਕ ਤਾਂ ਜਿਵੇਂ ਇਹ ਦੱਸਣਾ ਚਾਹਾਂਗਾ ਕਿ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹੋ ਕਿ ਜਿਹੜਾ ਨਵੰਬਰ 2015 ਚ ਚੱਬੇ ਦੀ ਧਰਤੀ ਦੇ ਉੱਤੇ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਹਦੇ ਚ 5 ਜਿਹੜੇ NRI ਸੀਗੇ, ਉਹਨਾਂ ਦੇ ਉੱਤੇ ਉਹਨਾਂ ਨੇ ਕੇਸ ਦਰਜ ਕੀਤੇ ਸੀਗੇ ਤੇ 17 ਬੰਦੇ ਜਿਹੜੇ ਉੱਥੋਂ ਪੰਜਾਬ ਦੀ ਧਰਤੀ ਤੇ ਜਿਨ੍ਹਾਂ ਤੇ ਕੇਸ ਪਾਏ ਗਏ ਸੀਗੇ। ਟੋਟਲ 22 ਬੰਦਿਆਂ ਦੇ ਖਿਲਾਫ ਜਿਹੜੀ FIR ਦਰਜ ਕੀਤੀ ਗਈ ਸੀ ਤੇ ਕੁਛ NRI ਜਿਹੜੇ ਸੀਗੇ ਉਹਨਾਂ ਨੂੰ ਕਿਸੇ ਖਾਸ ਸਿਫਾਰਿਸ਼ ਅਧੀਨ ਉਹਨਾਂ ਨੂੰ ਉਸ ਕੇਸ ਚੋਂ ਕੱਢ ਦਿੱਤਾ ਗਿਆ ਸੀ ਇਨਕੁਆਇਰੀ ਪਾ ਕੇ। ਤੇ ਬਾਕੀ ਜਿਹੜਾ ਕੇਸ ਸੀ ਉਹ ਇਹ ਤਕਰੀਬਨ ਸਾਰੇ ਬੰਦਿਆਂ ਨੂੰ ਪਤਾ ਸੀਗਾ ਵੀ ਉਹ ਕੇਸ ਜਿਹੜਾ ਉਹ ਇਹਨਾਂ ਬੰਦਿਆਂ ਉੱਤੇ FIR ਸਾਰਿਆਂ ਦੇ ਕੋਲ ਸੀਗੀ ਜੀ। ਕੀ ਚਾਰਜਿਸ ਲਾਏ ਆ ਉਹਨਾਂ ਨੇ? ਉਹਦੇ ਚ ਚਾਰਜਿਸ ਇਹ ਸੀਗੇ ਕਿ ਇੱਕ ਤਾਂ ਸੀਗਾ ਕੰਸਪਾਇਰੇਸੀ ਦਾ, ਸਾਜ਼ਿਸ਼ ਘੜੀ ਗਈ ਹੈ। ਉਹਦੇ ਚ ਜੋ ਉਹਨਾਂ ਨੇ ਪੂਰੀ ਉਸ ਜਿਹੜੀ ਚਾਰਜ ਹੈਗਾ ਜੀ, ਉਹਦੀ ਜਿਹੜੀ ਐਕਸਪਲੇਨੇਸ਼ਨ ਉਹਨਾਂ ਨੇ ਇਹ ਕੀਤੀ ਹੈ ਵੀ
ਇਹਨਾਂ ਨੇ ਦੇਸ਼ ਨੂੰ ਤੋੜਨ ਲਈ ਸਾਜ਼ਿਸ਼ ਘੜੀ ਹੈ। ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਸੀ। ਦੂਸਰਾ ਇਹ ਸੀਗਾ ਕਿ ਜਿਹੜੀ ਸਪੀਚਸ ਦੀ ਗੱਲ ਸੀ, ਜਿਹੜੇ ਉੱਥੇ ਭਾਸ਼ਣ ਹੋਏ ਨੇ, ਉਹਦੇ ਨਾਲ ਇੱਕ ਕਮੇਟੀ ਦੇ ਖਿਲਾਫ ਜਿਹੜਾ ਇਸ ਤਰੀਕੇ ਨਾਲ ਲੋਕਾਂ ਨੂੰ ਭੜਕਾਇਆ ਗਿਆ ਕਿ ਉੱਥੇ ਦੰਗੇ ਹੋ ਸਕਦੇ ਸੀਗੇ ਜੀ। ਤੇ ਤੀਸਰੀ ਗੱਲ ਇਹ ਸੀ ਕਿ ਜਿਹੜਾ ਸੈਡੀਸ਼ਨ ਚਾਰਜਸ ਕਿ ਉਹਦੇ ਚ ਬਾਹਰਲੀਆਂ ਤਾਕਤਾਂ ਦੇ ਨਾਲ ਰਲ ਕੇ ਇਹਨਾਂ ਨੇ ਇਸ ਤਰ੍ਹਾਂ ਦੀ ਸਾਜ਼ਿਸ਼ ਘੜੀ ਸੀ ਕਿ ਇਸ ਮੁਲਕ ਨੂੰ ਤੋੜਿਆ ਜਾਵੇ। ਕਿਵੇਂ ਤੋੜਿਆ ਜਾਵੇ? ਸਭ ਤੋਂ ਵੱਡਾ ਜਿਹੜਾ ਖਤਰਨਾਕ ਜਿਹੜਾ ਐਕਟ ਜਿਹੜਾ ਉਹਨਾਂ ਨੇ ਲਾਇਆ, ਆਰਮ ਐਕਟ, ਜਿਹੜਾ ਕਿ ਆਲਮੋਸਟ ਤੁਹਾਡਾ ਵਰਗਾ ਹੀ ਹੈ। ਤੇ ਉਹਦੇ ਚ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਇਹ ਬਹੁਤ ਖਤਰਨਾਕ ਹਥਿਆਰ ਇਹਨਾਂ ਦੇ ਕੋਲ ਸੀ। ਈਵਨ ਜਿੱਦਣ ਸਰਬੱਤ ਖਾਲਸਾ ਵੀ ਹੋਇਆ, ਇਹਨਾਂ ਨੇ ਹਵਾ ਦੇ ਵਿੱਚ ਉਹ ਹਥਿਆਰ ਜਿਹੜੇ ਲਹਿਰਾਏ ਤੇ ਉਹ ਸਾਰਾ ਕੁਛ ਉਹ FIR ਦੇ ਵਿੱਚ ਦਰਜ ਸੀਗਾ। ਤੇ ਉਸ ਤੋਂ ਬਾਅਦ ਜਦੋਂ ਇਹ ਸਾਰੀ ਗੱਲਬਾਤ ਜਿਹੜੀ ਹੈ ਚੱਲੀ ਹੈ ਹੋਈ ਹੈ, ਤੇ ਉਤੋਂ ਜਦੋਂ ਮੈਂ ਵਾਪਸ ਗਿਆ ਇੱਥੋਂ, ਤੇ 2 ਤਰੀਕ ਨੂੰ ਮੈਂ ਚੜਿਆ ਇੱਥੋਂ ਜਹਾਜ਼ 'ਚ, ਤੇ 4 ਨਵੰਬਰ ਨੂੰ 2016 ਨੂੰ ਮੈਂ ਉੱਥੇ ਦਿੱਲੀ ਏਅਰਪੋਰਟ ਤੇ ਉਤਰਿਆ ਜੀ। ਤੇ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਕਿ ਤੁਹਾਡੇ ਅਗੇਂਸਟ ਜਿਹੜਾ ਇਸ ਤਰੀਕੇ ਦੀ ਕੋਈ FIR ਹੈਗੀ ਆ ਤੇ ਆਹ ਤੁਹਾਡੇ ਚਾਰਜਸ ਹੈਗੇ ਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਮੈਂ ਕਿਹਾ ਜੀ ਵੀ ਮੈਨੂੰ ਇੰਨਾ ਤੇ ਪਤਾ ਵੀ FIR ਹੈਗੀ ਹੈ, ਕਿਉਂ ਹੈਗੀ ਹੈ ਇਹ ਵੀ ਮੈਨੂੰ ਪਤਾ, ਪਰ ਜਿਹੜੇ ਚਾਰਜਸ ਆ ਉਹ ਸਹੀ ਹੈ ਗਲਤ ਹੈ ਜੀ, ਇਹ ਤਾਂ ਹੁਣ ਕੋਰਟ ਦੇ ਵਿੱਚ ਹੀ ਜਿਹੜਾ ਸਾਬਤ ਕੀਤਾ ਜਾ ਸਕਦਾ ਹੈ। ਤੇ ਤਕਰੀਬਨ ਉਹਨਾਂ ਨੇ ਮੈਨੂੰ ਸਵੇਰੇ 10:30 ਵਜੇ ਤੱਕ, ਮੈਂ ਰਾਤ 8:30 ਵਜੇ ਪਹੁੰਚ ਗਿਆ ਸੀ, ਤੇ 10:30 ਵਜੇ ਤੱਕ ਉੱਥੇ ਉਹਨਾਂ ਨੇ ਕੁਰਸੀ ਤੇ ਬਿਠਾ ਕੇ ਮੈਨੂੰ 14 ਘੰਟੇ ਜੀ। ਤੇ ਮਤਲਬ ਕੋਈ ਖਾਸ ਪੁੱਛਗਿੱਛ ਵੀ ਨਹੀਂ ਕੀਤੀ, ਬਸ ਨੋਰਮਲ ਗੱਲਾਂ ਹੋਈ ਹੈ ਵੀ ਤੁਸੀਂ ਕਿਵੇਂ ਆਏ ਸੀ, ਕੀ ਗੱਲਬਾਤ ਹੋਈ ਸੀ, ਕਿਵੇਂ ਮੀਟਿੰਗਾਂ ਹੋਈਆਂ, ਸਾਰਾ ਕੁਛ। ਸੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਤਕਰੀਬਨ ਸਵੇਰੇ 8 ਵਜੇ ਇਹ ਦੱਸਿਆ ਕਿ ਤੁਹਾਨੂੰ ਅਸੀਂ ਪੰਜਾਬ ਪੁਲਿਸ ਦੇ ਹਵਾਲੇ ਕਰਾਂਗੇ ਜੀ। ਸੋ ਇੱਥੇ ਇਹ ਵੀ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਉਹਦੇ ਨਾਲ ਮੇਰੀ ਲਗਾਤਾਰ ਜਿਹੜੀ ਕਮਿਊਨੀਕੇਸ਼ਨ ਆ ਉਹ ਅਮਰੀਕਨ ਐਮਬੈਸੀ ਦੇ ਨਾਲ ਰਹੀ। ਤਕਰੀਬਨ ਮੈਂ ਰਾਤ 10 ਵਜੇ ਹੀ ਉਹਨਾਂ ਦਾ ਇੱਕ ਐਮਰਜੈਂਸੀ ਨੰਬਰ ਹੁੰਦਾ ਹੈ, ਉਹਦੇ ਤੇ ਮੈਂ ਕਾਲ ਕਰਕੇ ਉਹਨਾਂ ਨੂੰ ਇਨਫੋਰਮ ਕਰਤਾ ਸੀ। ਤੇ ਉਹਨਾਂ ਦੀ ਇੱਥੋਂ ਤੱਕ ਸੀ ਵੀ ਅਸੀਂ ਤੁਹਾਨੂੰ ਕੋਈ ਫਿਜ਼ੀਕਲ ਹਾਰਮ ਨਾ ਕਰਨ, ਉਹ ਤੁਹਾਨੂੰ ਕੋਈ ਫੂਡ ਦੀ ਪ੍ਰੋਬਲਮ ਆਵੇ, ਮੈਡੀਸਨ ਦੀ ਪ੍ਰੋਬਲਮ ਆਵੇ, ਉਹ ਅਸੀਂ ਟੇਕ ਕਰ ਸਕਦੇ ਹਾਂ ਜੀ। ਬਾਕੀ ਜਿਹੜਾ ਲੀਗਲ ਹੈ ਉਹ ਤੁਹਾਨੂੰ ਆਪਣਾ ਵਕੀਲ ਕਰਨਾ ਪਊਗਾ, ਜੇ ਅਸੀਂ ਉਹਦੀ ਤੁਹਾਡੀ ਮਦਦ ਕਰ ਸਕਦੇ ਹਾਂ, ਤੇ ਬਾਕੀ ਹੋਰ ਇਹ ਤੋਂ ਜ਼ਿਆਦਾ ਅਸੀਂ ਨਹੀਂ ਕਰ ਸਕਦੇ ਬਹੁਤਾ ਕੁਛ ਜੀ। ਚਲੋ ਖੈਰ, ਉਹ ਦੂਸਰੇ ਦਿਨ ਪੰਜਾਬ ਪੁਲਿਸ ਜਿਹੜੀ ਆ ਉਹ ਮੈਨੂੰ ਉੱਥੋਂ ਪੰਜਾਬ ਤੋਂ ਆਈ, ਉਹਨਾਂ ਦੇ 4 ਪੁਲਿਸ ਅਫਸਰ ਤੇ ਉਹ ਵਾਪਸ ਲੈ ਗਏ ਨੇ ਝਾਟੀਵਿੰਡ ਥਾਣੇ। ਉੱਥੇ 2 ਦਿਨ ਉਹਨਾਂ ਨੇ ਥਾਣੇ 'ਚ ਰੱਖਿਆ, ਮੂਹਰੇ ਵੀਕਐਂਡ ਸੀ, ਤੇ ਐਤਵਾਰ ਸਪੈਸ਼ਲ ਕੋਰਟ ਲਾ ਕੇ ਉਹਨਾਂ ਨੇ ਪੇਸ਼ ਕੀਤਾ ਮੈਨੂੰ ਜੀ। ਤੇ ਉਸ ਤੋਂ ਬਾਅਦ ਮੰਡੇ ਦੀ ਤਰੀਕ ਤੇ ਮੰਡੇ ਉਹਨਾਂ ਨੇ, ਯਾਨੀ ਪਹਿਲੇ ਐਤਵਾਰ ਨੂੰ ਉਹਨਾਂ ਨੇ 1 ਦਿਨ ਦਾ ਉਹਨਾਂ ਨੂੰ ਪੁਲਿਸ ਰਿਮਾਂਡ ਦਿੱਤਾ। ਪੁਲਿਸ ਰਿਮਾਂਡ ਤੋਂ ਬਾਅਦ ਫਿਰ ਦੂਸਰੇ ਦਿਨ ਉਹਨਾਂ ਨੇ ਜੇਲ੍ਹ 'ਚ ਭੇਜਿਆ। ਤੇ ਸਾਰੀ ਐਫਰਟ ਕਰਨ ਤੋਂ ਬਾਅਦ ਹਾਈ ਕੋਰਟ ਦੇ ਉੱਤੋਂ ਮੈਨੂੰ ਜ਼ਮਾਨਤ ਮਿਲੀ, ਉਹ 45 ਦਿਨ ਤੱਕ ਉੱਥੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰਿਹਾ ਜੀ। ਤੇ ਉਹ ਆਪਣੇ ਤਰੀਕੇ ਨਾਲ ਜਿਹੜੀ ਉਹ ਗੱਲਬਾਤ ਜਿਹੜੀ ਉਹਨਾਂ ਦੇ ਕਰਦੇ ਰਹੇ, ਜਾਣਨ ਵਾਸਤੇ ਵੀ ਕੀ ਹੋਇਆ, ਕਿਵੇਂ ਹੋਇਆ, ਤੇ ਕਿਹੜੇ ਬੰਦੇ ਜਿਹੜੇ ਆ ਉਹ ਵਿੱਚ ਇਨਵੋਲਵ ਸੀਗੇ, ਕੀ ਪਲੈਨਿੰਗ ਸੀ, ਸਾਰਾ ਕੁਛ ਉਹ ਜਿਹੜੀ ਇਨਕੁਆਇਰੀ ਕਰਦੇ ਰਹੇ ਉਹਦੇ ਬਾਰੇ। ਉਸ ਤੋਂ ਬਾਅਦ ਜਦੋਂ ਜ਼ਮਾਨਤ ਹੋ ਗਈ ਤੇ ਫਿਰ ਮੈਂ ਐਪਲੀਕੇਸ਼ਨ ਲਾਈ ਹੈ ਉਹਨਾਂ ਨੂੰ ਵੀ ਮੇਰਾ ਜਿਹੜਾ ਪਾਸਪੋਰਟ ਹੈ ਉਹ ਵਾਪਸ ਦਿੱਤਾ ਜਾਵੇ, ਤੇ ਜਿਹੜਾ ਕੇਸ ਹੈ ਉਹ ਮੈਂ ਲੜਨ ਨੂੰ ਤਿਆਰ ਹਾਂ ਜੀ। ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਅਜੇ ਤੱਕ ਸਰਕਾਰ ਨੇ ਕੋਈ ਚਲਾਨ ਨਹੀਂ ਪੇਸ਼ ਕੀਤਾ, ਕੋਈ ਚਾਰਜ ਸ਼ੀਟ ਜਿਹੜੀ ਫਾਈਲ ਨਹੀਂ ਕੀਤੀ। ਸੋ ਉਹ ਸਾਰੇ ਦੇ ਬਾਵਜੂਦ ਵੀ ਜਿਹੜਾ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਜਨਵਰੀ ਦੇ ਵਿੱਚ ਉਹ ਐਪਲੀਕੇਸ਼ਨ ਮੈਂ ਲਾਈ ਸੀ ਪਾਸਪੋਰਟ ਵਾਸਤੇ 17 ਜਨਵਰੀ ਨੂੰ ਜੀ। ਤੇ ਜਿਹਦਾ ਡਿਸੀਜਨ ਜਿਹੜਾ ਉਹ ਤਕਰੀਬਨ ਜਾ ਕੇ ਜੁਲਾਈ ਦੇ ਐਂਡ 'ਚ ਉਹਨਾਂ ਨੇ ਡਿਸੀਜਨ ਲਿਆ, ਤੇ ਕਰਦਿਆਂ ਫਿਰ ਵੀ ਉਹਨਾਂ ਨੇ 10 ਦਿਨ ਕੋਰਟ ਆਰਡਰ ਤੋਂ ਬਾਅਦ ਵੀ ਉਹਨਾਂ ਨੇ 10 ਦਿਨ ਲਾਤੇ ਪਾਸਪੋਰਟ ਦੇਣ ਵਾਸਤੇ ਜਾਂ ਹੋਰ ਜਿਹੜੇ ਡਾਕੂਮੈਂਟਸ ਮੈਨੂੰ ਚਾਹੀਦੇ ਸੀ ਜੀ। ਇਹ ਸਾਰੇ ਦੇ ਦੌਰਾਨ ਇਹ ਗੱਲ ਮੈਂ ਜ਼ਰੂਰ ਦੱਸਣੀ ਚਾਹੁੰਦਾ ਕਿ ਜਿੰਨੇ ਸੀਨੀਅਰ ਪੁਲਿਸ ਅਫਸਰ ਸੀ, DGP ਤੋਂ ਲੈ ਕੇ
ਤੇ SHO ਤੱਕ ਅਸੀਂ IG ਦੀ ਗੱਲ ਕਰ ਲਈਏ, DIG ਦੀ ਗੱਲ ਕਰੀਏ, SSP ਦੀ ਗੱਲ ਕਰੀਏ, TSP ਦੀ ਗੱਲ ਕਰੀਏ, ਕੋਈ ਪੁਲਿਸ ਅਫਸਰ ਏਦਾਂ ਦਾ ਨਹੀਂ ਸੀ ਜਿਹਨੂੰ ਮੈਂ ਨਹੀਂ ਮਿਲਿਆ ਜਿਹੜਾ ਉਸ ਕੇਸ ਨਾਲ ਰਿਲੇਟਡ ਸੀਗਾ ਜੀ, ਜਾਂ ਉਸ ਥਾਣੇ ਨਾਲ ਜੋ ਉਸ ਜ਼ਿਲ੍ਹੇ ਨਾਲ ਜਿਹੜਾ ਸੰਬੰਧਿਤ ਸੀ। ਕਿਸੇ ਵੀ ਇੱਕ ਬੰਦੇ ਨੇ, ਚਾਹੇ ਉਹ ਸੀਨੀਅਰ ਪੁਲਿਸ ਅਫਸਰ ਸੀ, ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਔਰ ਹਰ ਇੱਕ ਨੇ ਇਹੀ ਵਸੀ ਤੁਹਾਡਾ ਬਹੁਤ ਥੋੜਾ ਜਿਹਾ ਟਾਈਮ ਲੱਗੂਗਾ, ਇਨਕੁਆਇਰੀ ਚੱਲ ਰਹੀ ਆ, ਇਹ ਹੋ ਰਿਹਾ। ਜਦੋਂ ਕਿ ਇਹ ਗੱਲ ਮੈਨੂੰ ਅਖੀਰ ਦੇ ਅਦਾਲਤ ਜਿਗਾਣੀ ਪਈ ਵੀ ਇਹ ਸਾਰੇ ਝੂਠ ਬੋਲਦੇ ਆ ਜੀ, ਕੋਈ ਇਨਕੁਆਇਰੀ ਨਹੀਂ ਚੱਲ ਰਹੀ, ਕੋਈ ਮਤਲਬ ਕਿਸੇ ਨਾਲ ਪੁੱਛ ਕੇ ਜਿਵੇਂ ਮੈਨੂੰ 8 ਮਹੀਨੇ ਲਗਾਤਾਰ ਇੱਥੇ ਬੈਠਣ ਦੇ ਬਾਵਜੂਦ ਮੈਨੂੰ ਕਿਸੇ ਇੱਕ ਪੁਲਿਸ ਅਫਸਰ ਨੇ ਇਹ ਨਹੀਂ ਪੁੱਛਿਆ ਵੀ ਤੂੰ ਕਦੋਂ ਆਇਆ, ਕਦੋਂ ਗਿਆ, ਕਿੱਦਾਂ ਵਾਪਸ ਆਇਆ, ਉਸ ਤੋਂ ਬਾਅਦ ਤੇਰੀ ਕੀ ਇਨਵੋਲਵਮੈਂਟ ਹੈ। ਇਹ ਸਾਰੀਆਂ ਗੱਲਾਂ ਮੈਂ ਅਦਾਲਤ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਬਿਲਕੁਲ ਖੋਲ ਕੇ ਰੱਖੀਆਂ ਜੀ, ਤੇ ਮਤਲਬ ਅਖੀਰ ਉਹਨਾਂ ਵੱਲੋਂ ਮੈਨੂੰ ਭਰੋਸਾ ਦਵਾਇਆ ਗਿਆ ਵੀ ਹੁਣ ਬਹੁਤ ਜ਼ਿਆਦਾ ਟਾਈਮ ਹੋ ਗਿਆ। ਜਿੰਨਾ ਇਹ ਵੀ ਮੈਂ ਇੱਥੇ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਕਿ ਤਕਰੀਬਨ ਹਰ ਵੀਕ 2 ਤਰੀਕਾਂ ਕੋਰਟ ਦੇ ਵਿੱਚ, 2 ਦਿਨ ਉੱਥੇ ਪੁਲਿਸ ਸਟੇਸ਼ਨ ਜਾਂ SSP ਦਫ਼ਤਰ ਜਾਂ DSP ਦਫ਼ਤਰ, ਯਾਨੀ ਪਿਛਲੇ 7 ਮਹੀਨੇ ਲਗਾਤਾਰ ਇਸੇ ਤਰ੍ਹਾਂ ਇਹ ਜਿਹੜਾ ਚੱਲਿਆ। ਮਤਲਬ ਸਵੇਰੇ 9 ਵਜੇ ਚਲੇ ਜਾਓ, ਸ਼ਾਮ ਨੂੰ 6 ਵਜੇ 7 ਵਜੇ ਵਾਪਸ ਆ ਜਾਓ, ਦੂਜੇ ਦਿਨ ਸਵੇਰੇ ਫਿਰ ਚਲੇ ਜਾਓ, ਫਿਰ ਵਾਪਸ ਆ ਜਾਓ। ਇਹ ਜਿਹੜਾ ਉੱਥੇ ਇੱਕ ਦਿਨ ਦੀ ਰਿਪੋਰਟ ਕਰਾਂ ਬਹੁਤ ਲੰਬੀ ਹੋ ਜਾਊਗੀ ਜੀ। ਬਿਲਕੁਲ ਰੇਸ਼ਮ ਸਿੰਘ ਜੀ, ਜਿਵੇਂ ਤੁਸੀਂ ਇਹ ਸਾਰੇ ਵਰਤਾਰੇ ਨੂੰ ਦੱਸਦੇ ਹੋ ਤੇ ਤੁਸੀਂ ਮੈਂਸ਼ਨ ਕਰ ਰਹੇ ਹੋ ਵੀ ਤਕਰੀਬਨ ਜਿਹੜਾ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣ ਵਾਲੀ ਗੱਲ ਹੁੰਦੀ ਸੀ, ਸੋ ਜਿਹੜਾ ਇਹ ਕੇਸ ਫਾਈਲ ਕੀਤਾ ਗਿਆ ਸੀ ਜਾਂ ਇਹਦੇ ਵਿੱਚ ਚਾਰਜਸ ਸੀਗੇ ਜਾਂ ਜਿਸ ਹਿਸਾਬ ਨਾਲ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਦਾ ਜਾਂ ਜੁਡੀਸ਼ਰੀ ਦਾ ਵਰਤਾਰਾ ਹੈਗਾ, ਤੁਸੀਂ ਕੀ ਸਮਝਦੇ ਹੋ ਵੀ ਉਹਦੇ ਵਿੱਚੋਂ ਕੇਸ ਦੇ ਵਿੱਚ ਕੋਈ ਦਮ ਸੀ ਤੁਹਾਨੂੰ ਉੱਥੇ ਹੋਲਡ ਕਰਨ ਦਾ, ਇਨਕੁਆਇਰੀ ਕਰਨ ਦਾ, ਜਾਂ ਉਹਦਾ ਕੋਈ ਮਤਲਬ ਸੀ ਜਾਂ ਜਸਟ ਇੱਕ ਖੱਜਲ ਖੁਆਰੀ ਕਰਾਉਣਾ ਹੀ ਇੱਕ ਮਕਸਦ ਸੀ ਇਹ ਸਾਰੇ ਪਾਰਟ ਦਾ? ਦੇਖੋ, ਇਹ ਗੱਲ ਪੁਲਿਸ ਅਫਸਰਾਂ ਨੂੰ ਜਾਂ ਸਰਕਾਰੀ ਵਕੀਲਾਂ ਨੂੰ, ਜੱਜਿਸ ਨੂੰ, ਈਵਨ ਹਰ ਸਿੰਗਲ ਪਰਸਨ ਜਿਹੜਾ ਉਹਦੇ ਨਾਲ ਥੋੜਾ ਬਹੁਤਾ ਵੀ ਇਨਵੋਲਵ ਹੈਗਾ, ਉਹਨੂੰ ਇਹ ਗੱਲ ਕਲੀਅਰ ਹੈ ਕਿ ਇਹ ਕੇਸ ਜਿਹੜਾ ਆ ਇਹ ਕਿਸੇ ਨੂੰ ਪਨਿਸ਼ ਕਰਨ ਵਾਸਤੇ ਜਾਂ ਜੇਲ੍ਹ ਭੇਜਣ ਵਾਸਤੇ ਨਹੀਂ ਹੈਗਾ ਜੀ। ਇਹ ਸਿਰਫ ਤੇ ਸਿਰਫ ਹਰਾਸਮੈਂਟ ਜਿਹਨੂੰ ਅਸੀਂ ਕਹਿੰਦੇ ਆ, ਇਹ ਹਰਾਸ ਕਰਨ ਵਾਸਤੇ ਆ। ਔਰ ਜਿਹੜੇ ਇੱਕ ਚੀਜ਼ ਹੋਰ ਮੈਂ ਇੱਥੇ ਜ਼ਰੂਰ ਦੱਸਣੀ ਚਾਹੁੰਦਾ ਕਿ ਉੱਥੇ ਜਿੰਨੇ ਵੀ ਬਾਕੀ ਬੰਦਿਆਂ ਤੇ FIR ਦਰਜ ਸੀਗੀ, ਉਹਨਾਂ ਚੋਂ ਸਿਰਫ ਜਿੰਨੇ ਬੰਦੇ ਪੰਜਾਬ ਚ ਬੈਠੇ ਆ ਉਹਨਾਂ ਇੱਕ ਵਾਰੀ ਉਹ ਕੋਰਟ ਚ ਗਏ ਆ, ਇੱਕ ਵਾਰੀ ਸਿਰਫ ਜੀ। ਔਰ ਜਦੋਂ ਕੋਰਟ ਚ ਗਏ ਆ ਤੇ ਉਸੇ ਦਿਨ ਜੱਜ ਨੇ ਉਹਨਾਂ ਨੂੰ ਇਸ ਗੱਲ ਦੀ ਛੋਟ ਦੇ ਦਿੱਤੀ ਵੀ ਜਦੋਂ ਤੱਕ ਚਲਾਨ ਪੇਸ਼ ਨਹੀਂ ਹੁੰਦਾ ਉਦੋਂ ਤੱਕ ਤੁਹਾਨੂੰ ਕੋਰਟ ਚ ਆਉਣ ਦੀ ਲੋੜ ਨਹੀਂ ਹੈ। ਸੇਮ ਹੀ ਐਪਲੀਕੇਸ਼ਨ ਉਹਨਾਂ ਦੇ ਨਾਲ ਹੀ ਮੈਂ ਪਾਈ ਹੈ, ਪਰ ਮੇਰੀ ਐਪਲੀਕੇਸ਼ਨ ਟਰਾਈ ਕਰਤੀ ਗਈ। ਇਹ ਗੱਲ ਮੈਂ ਬਹੁਤ ਲੰਮਾ ਸਮਾਂ ਪਹਿਲਾਂ, ਤਕਰੀਬਨ ਮੈਂ ਇਹ ਕਹਿੰਦਾ ਵੀ ਸਾਲ ਪਹਿਲਾਂ ਮੈਂ ਸਟਾਕਟਨ ਗੁਰੂ ਘਰ ਚ ਗਈ ਸੀ ਬਈ ਇਹ ਸਰਕਾਰਾਂ ਜਿਹੜੀਆਂ ਇਹ ਸਾਨੂੰ ਡਰਾਉਣਾ ਚਾਹੁੰਦੀਆਂ ਨੇ ਜੀ, ਇਹ ਡਰਾ ਕੇ ਸਾਡਾ ਮੂੰਹ ਬੰਦ ਕਰਨਾ ਚਾਹੁੰਦੀਆਂ ਨੇ। ਇਹ ਗੱਲ ਮੈਂ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਚ ਵੀ ਗਈ ਸੀ ਔਰ ਅੱਜ ਵੀ ਇਹੀ ਕਹਿਣਾ ਕਿ ਇਹਨਾਂ ਨੇ ਇਹ ਤਜਰਬਾ ਕਰਕੇ ਦੇਖ ਲਿਆ 10 ਮਹੀਨੇ। ਹੋ ਸਕਦਾ ਹੈ ਬਹੁਤ ਸਾਰੇ ਸਿੱਖ ਜਿਹੜੇ ਬਾਹਰ ਇੱਥੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਪਰਿਵਾਰਕ ਜ਼ਿੰਮੇਵਾਰੀਆਂ, ਬਿਜ਼ਨਸ ਨੇ, ਬੱਚਿਆਂ ਦੀ ਪੜ੍ਹਾਈ ਹੈ, ਇਹ ਇੰਨਾ ਈਜ਼ੀ ਕੰਮ ਨਹੀਂ ਹੈਗਾ, ਬਹੁਤ ਔਖਾ ਆ। ਜਦੋਂ ਉਸ ਲਾਈਨ ਚ ਬੰਦਾ ਪੈਂਦਾ ਫਿਰ ਉਹਨੂੰ ਪਤਾ ਲੱਗਦਾ ਜੀ। ਪਰ ਇਹ ਗੱਲ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਅਸੀਂ ਇਹ ਗੱਲ ਸਾਬਤ ਕਰਦੀ ਹੈ ਕਿ ਹਰੇਕ ਬੰਦੇ ਨੂੰ ਡਰਾਉਣਾ ਤੁਹਾਡੇ ਵੱਲ ਦੀ ਗੱਲ ਨਹੀਂ ਹੈ ਜੀ। ਰੇਸ਼ਮ ਸਿੰਘ ਜੀ, ਬਿਲਕੁਲ ਜਿਵੇਂ ਤੁਸੀਂ ਇਹ ਸਾਰੇ ਪਾਰਟ ਨੂੰ ਬਿਆਨ ਕੀਤਾ ਆਪਣੇ ਸ਼ਬਦਾਂ ਦੇ ਵਿੱਚ, ਕਿਤੇ ਨਾ ਕਿਤੇ ਗੱਲ ਨਜ਼ਰ ਆਉਂਦੀ ਹੈ ਵੀ ਇਹ ਜਿਹੜੀ ਹਰਾਸਮੈਂਟ ਦੀ ਗੱਲ ਹੈ ਉਹੀ ਇਹਦੇ ਵਿੱਚੋਂ ਸਾਹਮਣੇ ਆਉਂਦੀ ਹੈ। ਪਰ ਇਹਨੂੰ ਜੇ ਅਸੀਂ ਇੱਕ ਵੱਡੇ ਸੰਦਰਭ ਦੇ ਵਿੱਚ ਦੇਖਣਾ ਹੋਵੇ ਜਾਂ ਜੋ ਕੰਮ ਤੁਸੀਂ ਕਰਨ ਦੇ ਲਈ ਇੱਕ ਐਕਟਿਵਿਜ਼ਮ ਦੇ ਤੌਰ ਤੇ ਇੱਕ ਸਿੱਖ ਹੋਣ ਦੇ ਨਾਤੇ, ਸਿੱਖ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਉੱਥੇ ਸਰਬੱਤ ਖਾਲਸਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸੀ। ਜਿਹੜੇ ਸਿੱਖ ਮਸਲੇ ਹੈਗੇ ਆ
ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ ਜਾਂ ਸੌਦਾ ਸਾਧ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਤੋਂ ਜਦੋਂ ਗੱਲ ਸ਼ੁਰੂ ਹੁੰਦੀ ਹੈ, ਉਹ ਸਾਰੇ ਪਾਰਟ ਨੂੰ ਦੇਖਦੇ ਹੋ ਵੀ ਉਹਨਾਂ ਦੇ ਹੱਲ ਦੇ ਲਈ ਇੱਕ ਜਿਹੜਾ ਸਰਬੱਤ ਖਾਲਸਾ ਸੱਦਿਆ ਗਿਆ ਸੀ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸੀ। ਸੋ ਇਸ ਐਂਗਲ ਤੋਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਸਿੱਖ ਸੰਗਤ ਹੈਗੀ ਹੈ, ਖਾਸ ਤੌਰ ਤੇ ਜਿਹੜੇ ਡਾਇਸਪੋਰਾ ਦੇ ਵਿੱਚ ਬੈਠੇ ਨੇ, ਕੀ ਅੱਜ ਉਹ ਇਸ ਸਾਰੇ ਪਾਰਟ ਨੂੰ ਲੈ ਕੇ ਉਨੇ ਸੰਜੀਦਾ ਹੈ ਨੇ ਜਾਂ ਸਰਕਾਰ ਵੱਲੋਂ ਇਹ ਜਿਹੜਾ ਸਾਰਾ ਪਾਰਟ ਇੱਕ ਕੀਤਾ ਗਿਆ ਕੇਸ ਫਾਈਲ ਕਰਨ ਦਾ, ਉਹਨਾਂ ਨੂੰ ਦਬਾਉਣ ਦੇ ਲਈ ਉਹ ਕਿੰਨੇ ਕੋਸ ਵਿੱਚ ਕਾਮਯਾਬ ਹੋ ਸਕਣਗੇ? ਅਮਰਵੀਰ ਸਿੰਘ, ਇਹ ਤੁਹਾਡਾ ਕੁਐਸਚਨ ਜਿਹੜਾ ਇਹ ਬਹੁਤ ਵਾਈਡ ਹੈ। ਇਹਦਾ ਜਿਹੜਾ ਜਵਾਬ ਜੇ ਸ਼ਾਰਟ 'ਚ ਦੇਣਾ ਹੋਵੇ ਤਾਂ ਮੈਂ ਇਹੀ ਕਹਿ ਸਕਦਾ। ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਮੇਰੇ ਉੱਤੇ ਕੇਸ ਜਿਹੜਾ ਪਾਇਆ ਗਿਆ ਜਾਂ ਬਾਕੀ ਬੰਦਿਆਂ ਉੱਤੇ ਜਿਹੜੇ ਕੇਸ ਜਿਹੜੇ NRI ਸੀਗੇ, ਉਹਨਾਂ ਦੇ ਉੱਤੇ ਜਿਹੜੀਆਂ ਇਹ ਸਾਰੀਆਂ ਧਾਰਾਵਾਂ ਲਾਈਆਂ ਗਈਆਂ, ਇੱਕ ਵੀ ਧਾਰਾ ਜਿਹੜੀ ਆ ਉਹ ਕੋਰਟ 'ਚ ਸਾਬਤ ਕਰਨ ਦੇ ਕਾਬਿਲ ਨਹੀਂ ਹੈਗੇ। ਇੱਕ ਵੀ ਧਾਰਾ ਜਿਹੜੀ ਹੈ ਜੀ, ਕਿਉਂ ਸਾਜ਼ਿਸ਼ ਦੀ ਗੱਲ ਹੈ। ਸਾਜ਼ਿਸ਼ਾਂ ਜਿਹੜੀਆਂ ਗੁਰਦੁਆਰਿਆਂ 'ਚ 100 ਕਮੇਟੀਆਂ ਇਕੱਠੀਆਂ ਹੋ ਕੇ ਸਾਜ਼ਿਸ਼ਾਂ ਨਹੀਂ ਘੜਦੀਆਂ ਹੋਣੀਆਂ। ਹਾਂਜੀ ਜੀ, ਜਿਹੜੀ ਗੱਲ ਹੈਗੀ ਹੈ ਕਿ ਉੱਥੇ ਕਿਸੇ ਕਮੇਟੀ ਦੇ ਖਿਲਾਫ ਮੇਰੀ 6 ਮਿੰਟ ਤੇ 22 ਸੈਕਿੰਡ ਦੀ ਸਪੀਚ ਸੀਗੀ ਉੱਥੇ ਸਰਬੱਤ ਖਾਲਸੇ 'ਚ ਜੀ, ਉਹਦੀ ਪੰਜਾਬੀ ਟ੍ਰਾਂਸਲੇਸ਼ਨ, ਇੰਗਲਿਸ਼ ਟ੍ਰਾਂਸਲੇਸ਼ਨ ਜਿਹੜੀ ਆ ਕਰਕੇ ਕੱਲੇ ਦਫ਼ਤਰ ਦੇ, ਪੁਲਿਸ ਦੇ ਦਫ਼ਤਰ 'ਚ, ਕੋਰਟ 'ਚ ਜਾਂ ਹਰੇਕ ਬੰਦੇ ਨੂੰ, ਉਹ ਜਿਹੜਾ ਵੀ ਬੰਦਾ ਕੰਸਰਨ ਸੀਗਾ ਉਹਨੂੰ ਦਿੱਤੀ ਹੈ ਜੀ। ਔਰ ਲੀਗਲ ਜਿਹੜੇ ਈਵਨ ਪੁਲਿਸ ਦੇ ਲੀਗਲ ਐਡਵਾਈਜ਼ਰ ਸੀਗੇ ਉਹਨਾਂ ਨੂੰ ਵੀ ਉਹਦੀਆਂ ਕਾਪੀਆਂ ਦਿੱਤੀਆਂ ਕਿ ਤੁਸੀਂ ਮੈਨੂੰ ਇਹਦੇ 'ਚੋਂ ਪੜ੍ਹ ਕੇ ਦੱਸੋ ਕਿ ਕਿਹੜੇ ਵਿਧਾਨ ਦੀ ਉਲੰਘਣਾ ਹੋਈ ਹੈ, ਕਿਹੜੇ ਕਾਨੂੰਨ ਦੀ ਉਲੰਘਣਾ ਹੋਈ ਹੈ, ਕਿਹੜੇ ਦੇਸ਼ ਨੂੰ ਤੋੜਨ ਦੀ ਗੱਲ ਹੋਈ ਹੈ। ਇਹ ਟੋਟਲੀ ਸਰਬੱਤ ਖਾਲਸਾ ਜਿਹੜਾ ਇੱਕ ਧਾਰਮਿਕ ਇਸ਼ੂ ਦੇ ਉੱਤੇ ਬੁਲਾਇਆ ਗਿਆ ਜੀ। ਧਾਰਮਿਕ ਇਸ਼ੂ ਵੀ ਉਹ ਹੈ ਜਿਹਦਾ ਕੰਸਰਨ ਜਿਹੜਾ ਸਿੱਧੇ ਤੌਰ ਤੇ ਸਿੱਖ ਕਮਿਊਨਿਟੀ ਨਾਲ ਹੈ। ਔਰ ਜਦੋਂ ਸਾਡੇ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਤੁਸੀਂ ਇਹ ਸਮਝਦੇ ਆ ਕੋਈ ਬੰਦਾ ਮੂੰਹ ਨਾ ਖੋਲੇ, ਕੋਈ ਬੋਲੇ ਹੀ ਨਾ। ਈਵਨ ਇੱਥੋਂ ਤੱਕ ਕਿ IG ਤੱਕ ਨੇ ਮੈਨੂੰ ਇਹ ਗੱਲ ਕਹੀ ਕਿ ਦੇਖੋ ਜੀ ਜਿਹੜੀ ਗੱਲ ਤੁਸੀਂ ਕਹੀ ਆ ਉਹ ਤਾਂ ਸਾਰਿਆਂ ਨੇ ਕਹੀ ਹੈ ਜੀ, ਉਹਨੇ ਪੰਜਾਬ 'ਚ ਬੱਚੇ ਨੇ ਕਹੀ ਹੈ। ਫਿਰ ਮੈਂ ਕਿਹਾ ਜੀ ਸਾਰਿਆਂ ਨੂੰ ਸਿੱਟ ਲਓ ਚੱਕ ਕੇ ਜੇਲ੍ਹ 'ਚ। ਸੋ ਉਹ ਮਤਲਬ ਉਹਨਾਂ ਨੇ ਬੜੇ ਤਰੀਕੇ ਨਾਲ ਕਿਹਾ ਜੀ ਅਸੀਂ ਤੁਹਾਡੀ ਗੱਲ ਸਮਝਦੇ ਹਾਂ, ਪਰ ਇਹ ਆ ਵੀ ਜਿਹੜਾ ਸਿਸਟਮ ਬਣਿਆ ਹੋਇਆ ਉਸ ਸਿਸਟਮ ਦੇ ਥਰੂ ਜਾ ਕੇ ਹੀ ਅਸੀਂ ਤੁਹਾਡਾ ਜਿਹੜਾ ਉਹ ਕਰ ਸਕਦੇ ਹਾਂ ਮਦਦ ਤੁਹਾਡੀ। ਪਰ ਮੈਂ ਕਿਹਾ ਜੀ ਮੈਂ ਮਦਦ ਨਹੀਂ ਚਾਹੁੰਦਾ, ਮੈਂ ਤਾਂ ਇਹ ਕਹਿਣਾ ਕਿ ਤੁਸੀਂ ਜੋ ਕਾਨੂੰਨ ਕਹਿੰਦਾ ਉਹਨੂੰ ਫੋਲੋ ਕਰੋ। ਮੇਰੀ ਇਹੀ ਮਦਦ ਹੈ ਕਿ ਤੁਸੀਂ ਕਾਨੂੰਨ ਨੂੰ ਫੋਲੋ ਕਰੋ। ਮਤਲਬ ਸਾਨੂੰ ਤੁਸੀਂ ਇਸ ਕਰਕੇ ਇਸ ਚੱਕਰ 'ਚ ਫਸਾਇਆ ਹੋਇਆ ਕਿ ਅਸੀਂ ਕਾਨੂੰਨ ਤੋੜਿਆ, ਪਰ ਤੁਸੀਂ ਇਹ ਸਾਬਤ ਹੀ ਨਹੀਂ ਕਰ ਸਕਦੇ ਕਿਤੇ ਵੀ ਅਸੀਂ ਕਾਨੂੰਨ ਤੋੜਿਆ। ਪਰ ਮੈਂ ਇਹ ਸਾਬਤ ਕਰ ਸਕਦਾ ਤੁਸੀਂ ਰੋਜ਼ ਹੀ ਕਾਨੂੰਨ ਤੋੜਦੇ ਹੋ ਜੀ। ਤੁਸੀਂ ਸਾਡੇ ਤੇ ਜਿਹੜਾ ਇਹ ਕੇਸ ਪਾ ਕੇ ਵੀ ਤੁਸੀਂ ਕਾਨੂੰਨ ਤੋੜਿਆ। ਜਿਹੜੀ ਗੱਲ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਜਿਹੜੀ ਸਹੀ ਨਹੀਂ ਹੈਗੀ, ਜਿਹੜੀ ਝੂਠੀ FIR ਕਰਨੀ ਹੈ, ਇਹ ਵੀ ਕਾਨੂੰਨ ਦੇ ਖਿਲਾਫ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਬਾਕੀ ਗੱਲ ਜਿਹੜਾ ਸਵਾਲ ਤੁਸੀਂ ਕੀਤਾ ਹੈ ਉਹ ਇਹ ਹੈ ਕਿ ਕੀ ਅੱਜ 10 ਮਹੀਨੇ ਦੇ ਐਕਸਪੀਰੀਅੰਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਲੋਕ ਜਿਹੜੇ ਸਿੱਖ ਖਾਸ ਕਰਕੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਪੰਥਕ ਲੀਡਰ ਨੇ, ਧਾਰਮਿਕ ਲੀਡਰ ਨੇ, ਕੀ ਉਹ ਇਸ ਗੱਲ ਲਈ ਸੰਜੀਦਾ ਹੈਗੇ ਆ ਕਿ ਜਿਹੜੀ ਇਹ ਸਾਰਾ ਕੁਝ ਹੋਇਆ, ਇੰਨੇ ਬੰਦਿਆਂ ਨੇ ਸਫਰ ਵੀ ਕੀਤਾ, ਕਿ ਉਹਦੇ ਲਈ ਅੱਜ ਉਹਨਾਂ ਦੇ ਮਨ ਦੇ ਵਿੱਚ ਕੋਈ ਸਿੰਸੀਅਰਟੀ ਜਾਂ ਮੈਚਿਓਰਿਟੀ ਜਾਂ ਉਹਦੇ ਲਈ ਕਰਨ ਦਾ ਕੋਈ ਉਹਨਾਂ 'ਚ ਦਮਖਮ ਹੈਗਾ ਜੀ। ਸੋ ਮੈਂ ਜੇ ਥੋੜੇ ਲਫ਼ਜ਼ਾਂ 'ਚ ਕਹਿਣਾ ਹੋਵੇ ਤਾਂ ਸ਼ਾਇਦ ਉਹ ਉਹਨਾਂ ਦੇ ਜੇਨ 'ਚ ਵੀ ਹੈ ਨਹੀਂ ਗਾ ਕਿ ਕਿਹੜੇ ਬੰਦੇ ਕਿਵੇਂ ਸਫਰ ਕਰ ਰਹੇ ਆ। ਉਹਨਾਂ ਨੂੰ ਤਾਂ ਸਿਰਫ ਇੰਨਾ ਹੀ ਪਤਾ ਹੈ ਕਿ ਭਾਈ ਸਾਡੇ ਤੇ ਕੇਸ ਨਹੀਂ ਪਿਆ, ਜਿਹਨਾਂ ਤੇ ਪਏ ਆ ਉਹਨਾਂ ਨੂੰ ਕੋਰਟ 'ਚ ਨਹੀਂ ਜਾਣਾ ਪਿਆ। ਜੇ ਪਹਿਲਾ ਮਹੀਨਾ ਕਿਤੇ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਵੀ ਹੈ, ਉਹ ਉਹਨਾਂ ਨੇ ਆਪਣੇ ਵਿਆਹ ਵਾਂਗੂ ਆਪਣਾ ਜਿਹੜਾ ਟਾਈਮ ਪੂਰਾ ਕਰ ਲਿਆ। ਸੋ ਉਸ ਤੋਂ ਬਾਅਦ ਕਿਸੇ ਨੇ ਵੀ ਇਸ ਗੱਲ ਨੂੰ ਸਿੰਸੀਅਰਲੀ ਨਹੀਂ ਲਿਆ ਵੀ ਜਿਹੜੇ ਕੇਸ ਪਾਏ ਗਏ ਨੇ, ਈਵਨ ਇੱਥੋਂ ਤੱਕ ਕਿ ਵਕੀਲਾਂ ਨੇ ਬਾਰ-ਬਾਰ ਉਹਨਾਂ ਨੂੰ ਨੋਟਿਸ ਭੇਜੇ ਵੀ ਜੇ ਤੁਸੀਂ ਇਸ ਤਰੀਕੇ ਨਾਲ ਇਸ ਚੀਜ਼ ਨੂੰ ਇਗਨੋਰ ਕਰੋਗੇ ਤਾਂ ਤੁਸੀਂ ਪ੍ਰੋਬਲਮ 'ਚ ਆ ਸਕਦੇ ਹੋ, ਕਿਉਂਕਿ ਸਰਕਾਰ ਦੀ ਨੀਅਤ ਜਿਹੜੀ ਆ ਉਹ ਠੀਕ ਨਹੀਂ ਹੈ ਜੀ। ਜੇ ਅਸੀਂ ਪਹਿਲੀ ਸਰਕਾਰ ਦੀ ਗੱਲ ਕਰੀਏ ਤਾਂ ਉਹ ਤਾਂ ਸਾਡੇ ਸਾਹਮਣੇ ਹੀ ਹੈ ਸਾਰਾ ਕੁਛ, ਪਰ ਜੇ ਇਸ ਸਰਕਾਰ ਦੀ ਵੀ ਗੱਲ ਕਰੀਏ ਤਾਂ ਇਹ ਵੀ ਤੁਹਾਡੇ ਨਾਲ ਕਿਸੇ ਤਰ੍ਹਾਂ ਕੋਈ ਸਿਫਤੀ ਨਹੀਂ ਰੱਖਦੇ ਇਸ ਗੱਲ ਲਈ। ਇਹਨਾਂ ਦੇ ਮਨ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦਾ ਰਹਿਮ ਜਾਂ ਕੋਈ ਤਰਸ ਜਾਂ ਕੋਈ ਇਸ ਗੱਲ ਦੀ ਏਦਾਂ ਦੀ ਭਾਵਨਾ ਨਹੀਂ ਹੈਗੀ
ਕਿ ਤੁਸੀਂ ਜਿਹੜਾ ਕੋਈ ਕੌਮ ਦਾ ਸੰਘਰਸ਼ ਲੜ ਰਹੇ ਆ ਜਾਂ ਕੋਈ ਧਰਮ ਦੀ ਲੜਾਈ ਲੜ ਰਹੇ ਆ। ਏਦਾਂ ਦਾ ਉਹਨਾਂ ਦੇ ਕਿਸੇ ਦੇ ਮਨ 'ਚ ਨਹੀਂ ਹੈਗਾ ਜੀ। ਰੇਸ਼ਮ ਸਿੰਘ ਜੀ, ਇਸ ਕਰਕੇ ਇਹ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਪੰਥਕ ਲੀਡਰ ਨੇ, ਇਹਨਾਂ ਨੂੰ ਇਸ ਗੱਲ ਨੂੰ ਸੀਰੀਅਸ ਲੈਣਾ ਚਾਹੀਦਾ ਹੈ ਕਿ ਇਹ ਏਦਾਂ ਦੇ ਜਿਹੜੇ ਕੇਸ ਹੈ, ਇਹ ਜਿਹੜੀ ਉੱਥੋਂ ਦੇ ਯੂਥ ਹੈ ਜਾਂ ਜਿਹੜੇ ਬੰਦੇ ਕੋਈ ਕੰਮ ਕਰਨਾ ਚਾਹੁੰਦੇ ਆ, ਇਹ ਉਹਨਾਂ ਨੂੰ ਬਹੁਤ ਜ਼ਿਆਦਾ ਡਿਸਕਰੇਜ ਕਰਦੇ ਆ। ਉਹ ਕਹਿੰਦੇ ਭਾਜੀ ਤੁਸੀਂ ਤਾਂ ਆ ਗਏ, ਤੁਹਾਡੇ ਕੋਲ ਪੈਸੇ ਸੀਗੇ, ਸੋਰਸ ਸੀਗੇ, ਜਾਂ ਤੁਸੀਂ ਅਫੋਰਡ ਕਰ ਸਕਦੇ ਸੀ ਵੀ ਤੁਸੀਂ 8-9 ਮਹੀਨੇ 10 ਮਹੀਨੇ ਇੱਥੇ ਬੈਠੇ ਰਹਿੰਦੇ ਤੇ ਤੁਹਾਡਾ ਕੰਮ ਚੱਲ ਗਿਆ। ਜਿਹੜੇ ਬੰਦੇ ਨੇ ਕਮਾ ਕੇ ਰੋਟੀ ਖਾਣੀ ਹੈ, ਇੱਥੇ ਡੰਗ ਦੀ ਰੋਟੀ ਚੱਲਦੀ ਹੈ, ਉਹਨੂੰ ਕਿਤੇ ਜੇਲ੍ਹ ਜਾਣਾ ਪੈ ਜੇ ਜਾਂ ਉਹਨੂੰ ਇੰਨਾ ਪੈਸਾ ਵਕੀਲਾਂ ਦੇ ਖਰਚਣਾ ਪੈ ਜੇ, ਉਹਦਾ ਤਾਂ ਦੁਬਾਰਾ ਨਿਕਲ ਜੂਗਾ ਜੀ। ਬਿਲਕੁਲ ਬਿਲਕੁਲ। ਇਹ ਗੱਲ ਮੈਂ ਤੁਹਾਡੇ ਮੀਡੀਅਮ ਰਾਹੀਂ, ਇਹ ਜਿਹੜੇ ਇੱਥੇ ਜਥੇਬੰਦੀਆਂ ਨੇ, ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਜਿਹੜੀਆਂ ਸਾਰੀਆਂ ਦਾਅਵਾ ਕਰਦੀਆਂ ਨੇ ਵੀ ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ, ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮੀਡੀਅਮ ਰਾਹੀਂ ਕਿ ਭਾਈ ਜਿਹੜਾ ਸਾਡਾ ਨਿਸ਼ਾਨਾ ਹੈ, ਪਹਿਲਾਂ ਉਹਨੂੰ ਸਮਝ ਲਓ ਬੈਠ ਕੇ। ਜੋ ਕੁਛ ਅਸੀਂ ਕਰ ਰਹੇ ਹਾਂ ਉਹ ਹੋ ਸਕਦਾ ਉਹਦਾ ਪਾਰਟ ਹੋਵੇ। ਪਿਛਲੇ 30 ਸਾਲ ਤੋਂ ਅਸੀਂ ਇਹੀ ਕਰ ਰਹੇ ਹਾਂ ਜੀ। ਅਸੀਂ ਇੱਕ ਵੀ ਸਟੈਪ ਫਾਰਵਰਡ ਨਹੀਂ ਹੋਏ। ਅਸੀਂ ਮੁਜ਼ਾਹਰੇ ਕਰਨੇ ਜਾਂ ਕਿਸੇ ਦੇ ਖਿਲਾਫ ਕੋਈ ਹੋਰ ਪ੍ਰਚਾਰ ਕਰਨਾ ਜਾਂ ਗੱਲ ਕਰਨੀ, ਉਹ ਹੋਰ ਚੀਜ਼ ਹੈ। ਅਸੀਂ ਕੋਈ ਵੀ ਨਿੱਗਰ ਸਟੈਪ ਨਹੀਂ ਅਜੇ ਤੱਕ ਲਿਆ ਜਿਹੜਾ ਸਾਨੂੰ ਆਪਣੇ ਨਿਸ਼ਾਨੇ ਵੱਲ ਤੋਰਦਾ ਹੋਵੇ। ਇੱਕ ਵੀ ਨਿੱਗਰ ਸਟੈਪ ਨਹੀਂ ਲਿਆ, ਨਾ ਪੰਜਾਬ 'ਚ ਨਾ ਬਾਹਰ। ਜੀ। ਸਰਦਾਰ ਰੇਸ਼ਮ ਸਿੰਘ ਜੀ, ਅੰਤ ਦੇ ਵਿੱਚ ਤੁਸੀਂ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਇਹ ਸਾਰੇ ਐਕਸਪੀਰੀਅੰਸ ਦੇ ਵਿੱਚੋਂ ਜਦੋਂ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਪੰਥਕ ਜਥੇਬੰਦੀਆਂ ਨੂੰ ਇੱਕ ਸੁਜੈਸ਼ਨ ਦੇ ਤੌਰ ਤੇ ਆਪਣੀ ਜੋ ਰਾਏ ਹੈਗੀ ਹੈ ਉਹ ਦਿੱਤੀ ਹੈ। ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਸੰਗਤਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੰਤ ਦੇ ਵਿੱਚ? ਉਹਨਾਂ ਨੂੰ ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਜੀ ਕਿ ਮੇਰੀ ਉਹਨਾਂ ਅੱਗੇ ਬੇਨਤੀ ਹੈ, ਮੇਰਾ ਉਹਨਾਂ ਅੱਗੇ ਵਾਸਤਾ ਹੈ ਇਹ ਕੌਮ ਦੇ ਲਈ ਕਿ ਅੱਜ ਜੋ ਪੰਜਾਬ ਦਾ ਮਾਹੌਲ ਹੈਗਾ ਜਾਂ ਪੰਜਾਬ ਦੀ ਸਿਚੁਏਸ਼ਨ ਜਾਂ ਪੋਲੀਟੀਕਲ ਜਿਹੜਾ ਉੱਥੋਂ ਐਟਮੋਸਫੀਅਰ ਹੈਗਾ ਜੀ, ਉਹ ਬਿਲਕੁਲ 100% ਸਾਡੇ ਖਿਲਾਫ ਹੈ। ਚਾਹੇ ਅਸੀਂ ਇਕਨੋਮਿਕਲੀ ਲਾ ਲਈਏ, ਸੋਸ਼ਲੀ ਲਾ ਲਈਏ, ਪੋਲੀਟੀਕਲੀ ਲਾ ਲਈਏ, ਰਿਲੀਜੀਅਸਲੀ ਲਾ ਲਈਏ, ਕਿਤੇ ਵੀ ਇਮਾਨਦਾਰ ਸਿੱਖ ਦਾ ਕੋਈ ਨਾਂਹ ਨਹੀਂ ਅੜ ਰਿਹਾ, ਕੋਈ ਉਹਦੀ ਗੱਲ ਸੁਣਵਾਈ ਨਹੀਂ ਹੋ ਰਹੀ। ਕੱਲੇ ਲੜਾਈ ਲੜ ਰਹੇ ਨੇ। ਆਪਣੇ ਬਲਦੇਵ ਸਿੰਘ ਸਿਰਸਾ ਮੈਂ ਦੇਖਦਾ, ਉਹ ਵੀ ਕਈ ਮੌਕਿਆਂ ਦੇ ਉੱਤੇ ਆਪਣੀ ਜਿਹੜੀ ਜੰਗ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ। ਹੋਰ ਵੀ ਬਹੁਤ ਸਾਰੇ ਪੋਲੀਟੀਕਲ ਬੰਦੇ ਜਾਂ ਜਿਹੜੇ ਪੰਥਕ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਆਪਣੇ ਤੌਰ ਤੇ ਜੀ। ਪਰ ਜੇ ਅਸੀਂ ਇਹ ਕਹੀਏ ਕਿ ਵੀ ਉਹ ਸਾਰੇ ਕੱਲੇ ਕਿਸੇ ਨਿਸ਼ਾਨੇ ਤੇ ਪਹੁੰਚ ਜਾਣਗੇ, ਇਹ ਅੱਜ ਦਾ ਬਹੁਤ ਵੱਡਾ ਝੂਠ ਹੋਊਗਾ। ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ, ਇੱਕ ਜਿਹੜੀ ਸਭ ਤੋਂ ਵੱਡੀ ਸਾਨੂੰ ਮਾਰ ਪੈ ਰਹੀ ਹੈ, ਜਿਹੜੀ ਵਰਲਡ ਦੀਆਂ ਦੁਨੀਆ ਦੀਆਂ ਲੜਾਈਆਂ ਲੜੀਆਂ ਗਈਆਂ ਨੇ, ਉਹਨਾਂ ਦੇ ਕਿਸੇ ਢਾਂਚੇ ਵੱਲੋਂ ਲੜੀਆਂ ਗਈਆਂ ਨੇ। ਕੋਈ ਢਾਂਚਾ ਖੜਾ ਕਰਕੇ, ਚਾਹੇ ਉਹਨਾਂ ਦੇ ਧਾਰਮਿਕ ਪਲੇਸਿਸ ਤੋਂ ਜਾਂ ਹੋਰ ਜਾਂ ਆਰਗੇਨਾਈਜੇਸ਼ਨਸ ਬਣਾ ਕੇ। ਇੱਕ ਸਭ ਤੋਂ ਵੱਡੀ ਜਿਹੜੀ ਸਾਨੂੰ ਢਾਹ ਲੱਗ ਰਹੀ ਉਹ ਇਹ ਹੈ ਕਿ ਸਾਡੇ ਜਿਹੜੇ ਗੁਰੂ ਘਰ, ਜਿਹੜੇ ਸਿੱਖ ਕੌਮ ਨੂੰ ਮੈਸੇਜ ਦੇਣ ਵਾਲੇ ਸਟੇਜਸ ਸੀਗੀਆਂ, ਉਹ ਟੋਟਲੀ ਉਹਨਾਂ ਲੋਕਾਂ ਦੇ ਕੰਟਰੋਲ 'ਚ ਆ। ਮਤਲਬ ਜੇ ਮੈਂ 100% ਵੀ ਕਹਿਦਾ ਤਾਂ ਇਹ ਅਤਕਥਨੀ ਨਹੀਂ ਹੋਊਗੀ। ਉਹਨਾਂ ਲੋਕਾਂ ਦੇ ਕੰਟਰੋਲ 'ਚ ਆ ਜਿਹੜੇ ਸਿਰਫ ਤੇ ਸਿਰਫ ਲੰਗਰ ਤੱਕ ਤੇ ਪਾਠਾਂ ਤੱਕ ਤੇ ਪਾਠੀਆਂ ਦੀਆਂ ਜਿਹੜੀਆਂ ਸੇਵਾਵਾਂ ਉਹਨਾਂ ਤੱਕ ਹੀ ਸੀਮਿਤ ਨੇ। ਕੌਮ ਕਿੱਧਰ ਨੂੰ ਜਾ ਰਹੀ ਹੈ, ਉਹਦੇ ਨਾਲ ਕੀ ਹੋ ਰਿਹਾ ਹੈ ਔਰ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ, ਇਹਦੇ ਬਾਰੇ ਕਿਸੇ ਦੀ ਕੋਈ ਸੋਚ ਜਾਂ ਚਿੰਤਾ ਜਿਹੜੀ ਉਹ ਕੰਮ ਨਹੀਂ ਕਰ ਰਹੀ। ਬੇਨਤੀ ਹੈ ਕਿ ਸਾਰੇ ਹੀ ਜਾਣੇ ਬੈਠ ਕੇ ਸਿਰ ਜੋੜ ਕੇ ਕਿਤੇ ਬਹਿ ਕੇ ਗੱਲ ਕਰੋ। ਜਿਵੇਂ ਸਾਡੇ ਘਰ 'ਚ ਕੋਈ ਗੱਲਬਾਤ ਹੋ ਜੇ ਤਾਂ ਸਾਰਾ ਹੀ ਪਰਿਵਾਰ ਜਿਹੜਾ ਕੱਲਾ ਜੀ ਉਹਦੇ ਵਾਸਤੇ ਐਫਰਟ ਕਰਦਾ ਤੇ ਗੱਲ ਕਰਦਾ ਵੀ ਭਾਈ ਇਹਦਾ ਕੀ ਸੋਲੂਸ਼ਨ ਹੋਣਾ ਚਾਹੀਦਾ। ਇਸ ਤਰ੍ਹਾਂ ਸਾਰੇ ਜਿਹੜੇ ਸਾਡੇ ਸਿੱਖ ਪਰਿਵਾਰ ਦੇ ਜੀ ਨੇ, ਉਹਨਾਂ ਨੂੰ ਬੈਠ ਕੇ ਢਾਣੀਆਂ ਬਣਾ ਕੇ, ਗਰੁੱਪ ਬਣਾ ਕੇ ਗੱਲ ਕਰਨੀ ਪਊਗੀ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਅਸੀਂ ਕਿਵੇਂ ਕਰਨਾ ਹੈ। ਅਸੀਂ ਰੇਡੀਓ ਤੇ ਫੋਨ ਕਰਕੇ, ਟੀਵੀ ਤੇ ਫੋਨ ਕਰਕੇ ਜੇ ਆਪਣੀ ਓਪੀਨੀਅਨ ਦੇ ਦਿੱਤੀ, ਕਿਸੇ ਨੂੰ ਚੰਗਾ ਬੋਲਦਾ, ਕਿਸੇ ਨੂੰ ਮਾੜਾ ਬੋਲਦਾ, ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਜੀ। ਰੇਸ਼ਮ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਜਿਹੜੀ ਆਪਣੀ ਤੁਸੀਂ ਹੱਡ ਬੀਤੀ ਹੈਗੀ ਹੈ ਉਹ ਸਾਡੇ ਨਾਲ, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਇੱਕ ਪੋਜ਼ਿਟਿਵ ਐਫਰਟ ਹੈਗਾ ਉਹ ਜ਼ਰੂਰ ਇਹ ਸਾਰੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਊਗਾ। ਸੋ ਤੁਹਾਡਾ ਬਹੁਤ ਧੰਨਵਾਦ ਜੀ। ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਸਾਰੇ ਦਰਸ਼ਕਾਂ ਦਾ
ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਵਿਊਅਰਸ, ਇਹ ਸਨ ਸਰਦਾਰ ਰੇਸ਼ਮ ਸਿੰਘ, ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੂਨਿਟ ਦੇ ਉੱਘੇ ਆਗੂ ਨੇ। ਉਹਨਾਂ ਨਾਲ ਅਸੀਂ ਜੋ ਉਹ ਪੰਜਾਬ ਦੇ ਵਿੱਚ ਸੈਡੀਸ਼ਨ ਚਾਰਜਿਸ ਦੇ ਅਧੀਨ 10 ਮਹੀਨਿਆਂ ਦਾ ਜਿਹੜਾ ਲਗਭਗ ਸਮਾਂ ਬਣਦਾ ਉਹ ਕੱਟ ਕੇ ਆਏ ਨੇ, ਉਸ ਬਾਬਤ ਅਸੀਂ ਗੱਲਬਾਤ ਕੀਤੀ ਸੀ। ਉਮੀਦ ਕਰਦੇ ਹਾਂ ਕਿ ਇਹਦੇ ਵਿੱਚੋਂ ਜ਼ਰੂਰ ਤੁਹਾਨੂੰ ਤੇ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਅੰਤ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਭੇਜ ਸਕਦੇ ਹੋ। 3601 37th Avenue, Long Island City, New York 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।